ਹੁਣ ਜਦੋਂ ਇਹ ਅਲਾਈਅੰਸ ਦੀ ਗੱਲ ਕਰਦੇ ਨੇ, ਇਹਨਾਂ ਨੂੰ ਇਹ ਪਤਾ ਹੈ ਕਿ ਵੀ ਸਿੱਖ ਵੋਟ ਜੇ ਕੋਈ ਵੀ ਜਿਹੜੀ ਚੇਂਜ ਚਾਹੁੰਦੀ ਹੈ ਜਾਂ ਟਕਰਾਅ ਚਾਹੁੰਦੀ ਹੈ ਦਿੱਲੀ ਦੇ ਨਾਲ, ਤੇ ਉਹਦੇ ਵੱਲ ਜਾਂਦੀ ਹੈ ਤੇ ਇਹਨਾਂ ਦਾ ਏਜੰਡਾ ਪ੍ਰਭਾਵਿਤ ਹੁੰਦਾ ਹੈ। ਟਕਰਾਅ ਦੇ ਵਿੱਚ ਆਣਾ ਇਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਨਾਲ, ਖਾਸ ਤੌਰ ਤੇ ਡਾਇਸਪੋਰਾ ਦੀ ਵੱਧਦੀ ਤਾਕਤ, ਇੰਡੀਆ ਦਾ ਆਲਰੇਡੀ ਡਿੱਗਿਆ ਗ੍ਰਾਫ ਇੰਟਰਨੈਸ਼ਨਲ ਲੈਵਲ ਤੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਹਨਾਂ ਦਾ ਐਕਸਪੋਜ਼ ਹੋਣਾ, ਖਾਲਿਸਤਾਨ ਰੈਫਰੈਂਡਮ ਦੀ ਮੂਵ, ਔਰ ਪੰਜਾਬ ਦੇ ਵਿੱਚ ਵੀ ਜਿਵੇਂ ਸਟੂਡੈਂਟ ਐਜੀਟੇਸ਼ਨ ਨੇ, ਯੂਥ ਪਾਵਰ ਜਿਹਦੇ ਵਿੱਚ ਬੱਚੇ ਬੱਚੀਆਂ ਨੇ ਆਪਣੀ ਡਿਫਾਈਂਸ ਦਿੱਤੀ ਹੈ। ਸੋ ਇਹਨਾਂ ਨੂੰ ਵੀ ਸਟੇ ਬੈਕ ਜਾਂ ਸੈਕੰਡ ਪਲਾਨ ਇਹਨਾਂ ਦੀ ਇਹੀ ਹੈ। ਇਹ ਗੱਲਾਂ ਭਾਵੇਂ ਤਿੱਖੀਆਂ ਤਿੱਖੀਆਂ ਕਰਨਗੇ ਗੁੱਡ ਕਾਪ ਬੈਡ ਕਾਪ ਵਾਂਗੂ, ਲੇਕਿਨ ਇਨ ਦਾ ਐਂਡ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਅਕਾਲੀ ਦਲ ਦੇ ਨਾਲ ਇਹਨਾਂ ਦਾ ਅਲਾਈਅੰਸ ਹੋਏਗਾ। ਸੋ ਇਹਨੂੰ ਮੈਂ ਇਵੇਂ ਹੀ ਦੇਖਦਾ ਕਿ ਵੀ ਇਹਨੂੰ ਵੀ ਜਿਹਨੂੰ ਅਸੀਂ ਟੈਸਟਿੰਗ ਆਫ ਵਾਟਰਸ ਵੀ ਹੈ ਐਂਡ ਪਲੇਇੰਗ ਔਨ ਬੋਥ ਸਾਈਡਸ ਆਫ ਦਾ ਆਇਲ, ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ, ਦੋਵੇਂ ਪਾਸੇ ਗੁੱਡ ਕਾਪ ਬੈਡ ਕਾਪ ਜਿਹਨੂੰ ਇੱਥੇ ਕਿਹਾ ਜਾਂਦਾ ਹੈ। ਸੋ ਅਲਟੀਮੇਟਲੀ ਜਿਹੜਾ ਤੁਹਾਡਾ ਹੈ ਪਾਰਟ, ਮੈਨੂੰ ਇਹ ਲੱਗਦਾ ਹੈ ਕਿ ਈਵਨ ਤਰਨਤਾਰਨ ਦੀ ਸੀਟ ਦੇ ਉੱਤੇ ਵੀ ਜਿਹੜਾ ਬੀਜੇਪੀ ਨੇ ਲਾਸਟ ਮਿੰਟ ਆਪਣੀਆਂ ਵੋਟਾਂ ਬਾਦਲ ਅਕਾਲੀ ਦਲ ਨੂੰ ਦਵਾਈਆਂ, ਇਸ ਵਾਰ 17-18 ਸੀਟਾਂ ਨਹੀਂ, ਇਹ ਵੱਡੇ ਪਾਰਟਨਰ ਦੇ ਤੌਰ ਤੇ ਵੀ ਨਹੀਂ ਤਾਂ ਐਜ਼ ਇਕੁਅਲ ਬਰਾਬਰ ਦੇ ਤੌਰ ਤੇ ਰੱਖਣਗੇ। ਹੁਣ ਤੱਕ ਤਾਂ ਜੋ ਮਹਿਕਮੇ ਜਿਹੜੇ ਅਕਾਲੀ ਇਹਨਾਂ ਨੂੰ ਫੜਾਉਂਦੇ ਸੀ ਉਹ ਫੜ ਲੈਂਦੇ ਸੀ, ਫਿਰ ਇਹ ਉਵੇਂ ਹੀ, ਕਿਉਂਕਿ ਇਹਨਾਂ ਨੂੰ ਇਹ ਲੱਗੇਗਾ ਵੀ ਇਹ ਇੱਕ ਸਟੈਪ ਅੱਗੇ ਆਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਹੀ ਵਾਪਸ ਬਾਦਲ ਕਿਆਂ ਨੂੰ ਲਿਆਈਏ। ਅਸੀਂ ਜਿਹੜਾ ਅਕਾਲੀ ਦਲ ਦਾ ਇਤਿਹਾਸ, ਜਿਹੜਾ ਅਕਾਲੀ ਦਲ ਨਿਕਲੇ ਮੋਰਚਿਆਂ ਚੋਂ ਹੈ। ਹੁਣ ਤੁਸੀਂ ਦੇਖੋ ਵੀ 42 ਸਾਲ ਹੋ ਗਏ, ਲਾਸਟ ਮੋਰਚਾ ਧਰਮਯੁੱਧ ਮੋਰਚਾ ਹੈ, ਔਰ ਉਸ ਤੋਂ ਬਾਅਦ ਜਿਹੜਾ ਜੂਨ 84 ਤੋਂ ਬਾਅਦ ਅਕਾਲੀ ਦਲ ਨੇ ਕੋਈ ਪੰਜਾਬ ਦੇ ਹੱਕਾਂ ਹਿੱਤਾਂ ਦੇ ਲਈ ਕਿਸੇ ਮੁੱਦੇ ਤੇ ਵੀ ਮੋਰਚਾ ਨਹੀਂ ਲਾਇਆ। ਤੋ ਜ਼ਾਹਰ ਹੈ ਕਿ ਇਹਨਾਂ ਨੂੰ ਬਿਲਕੁਲ ਉਹਨਾਂ ਨੇ ਨਿਸਲ ਕੀਤਾ ਹੋਇਆ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਜ਼ਬਾਨੀ ਕਲਾਮੀ ਗੱਲਬਾਤ ਕਰਨਗੇ ਪਰ ਇਹ ਟਕਰਾਅ 'ਚ ਨਹੀਂ ਆਉਣਗੇ ਕਦੇ ਵੀ, ਔਰ ਅਲਟੀਮੇਟਲੀ ਮੈਨੂੰ ਲੱਗਦਾ ਵੀ ਬੀਜੇਪੀ ਦੇ ਨਾਲ ਅਲਾਈਅੰਸ ਕਰਨਾ ਇਹਨਾਂ ਦੋਨਾਂ ਨੂੰ ਹੀ ਸੂਟ ਕਰਦਾ ਹੈ, ਭਾਵੇਂ ਇਸ 'ਚੋਂ ਕੌਮ ਦਾ ਬੇੜਾ ਗਰਕ ਹੁੰਦਾ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਜਿਹੜੀ ਆਪਾਂ ਸਾਰੀ ਹੁਣ ਤੱਕ ਗੱਲ ਕੀਤੀ ਆ ਕਿ ਜਿਹੜੇ, ਕਿਉਂਕਿ 2027 ਇਸ ਟਾਈਮ ਹਰ ਸਿਆਸੀ ਧਿਰ ਦੇ ਤੇ ਪੰਜਾਬ ਦੀ ਸਿਆਸਤ ਦੇ ਵੀ ਇਸ ਟਾਈਮ ਕੇਂਦਰ 'ਚ ਆ, ਤੇ 2027 ਦੀਆਂ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਈ ਕਾਂਗਰਸ ਤੋਂ ਲਿਆ ਕੇ ਜਿਹੜੇ ਲੀਡਰਸ਼ਿਪ ਆ ਉਹ ਅੱਗੇ ਲਾਈ ਗਈ ਆ, ਜਿਵੇਂ ਕੈਪਟਨ ਅਮਰਿੰਦਰ ਸਿੰਘ ਆ ਜਾਂ ਸੁਨੀਲ ਜਾਖੜ ਆ, ਇਹਨਾਂ ਨੂੰ ਹੁਣ ਅਹੁਦੇਦਾਰੀਆਂ ਦਿੱਤੀਆਂ ਗਈਆਂ। ਤੇ ਇਹਨਾਂ ਦੇ ਖਿਲਾਫ ਵੀ ਭਾਜਪਾ ਦੇ ਵਿੱਚ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਸੀ ਕਿ ਅਕਾਲੀਆਂ ਨਾਲ ਸਮਝੌਤਾ ਕੀਤੇ ਬਿਨਾਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਸਿਆਸਤ ਕੀਤੀ ਜਾ ਸਕਦੀ, ਉਹਦਾ ਜਿਹੜੇ ਭਾਜਪਾ ਦੇ ਕੱਟੜ ਹਿੰਦੂਤਵੀ RSS ਨਾਲ ਸੰਬੰਧਿਤ ਆਗੂ ਆ ਉਹਨਾਂ ਨੇ ਵਿਰੋਧ ਵੀ ਕੀਤਾ। ਤਾਂ ਜਿਹੜੀ ਪਹੁੰਚ ਤੁਸੀਂ ਸਾਰੀ ਗੱਲ ਦੱਸੀ ਕਿ ਸੌਫਟ ਪਹੁੰਚ ਨਹੀਂ ਆ, ਉਹ ਕਾਫੀ ਕੁਛ ਕਰ ਰਹੇ ਆ ਕਿ ਜਿਹੜਾ ਸਿੱਖਾਂ ਨੂੰ ਖਤਮ ਕਰਨ ਦੀ ਜਿਹੜੀ ਉਹਨਾਂ ਦੀ ਲਗਾਤਾਰ ਨੀਤੀ ਆ ਉਸੇ ਦਾ ਹਿੱਸਾ ਆ। ਪਰ ਜੇ ਚੋਣਾਂ ਨੂੰ ਮੱਦੇਨਜ਼ਰ ਰੱਖੀਏ, ਰਵਨੀਤ ਬਿੱਟੂ ਦਾ ਬਿਆਨ ਜਿਹੜਾ ਭਾਈ ਅਮਰਪਾਲ ਸਿੰਘ ਦੇ ਸੰਦਰਭ ਵਿੱਚ ਆਇਆ ਆ, ਜਾਂ ਇਸ ਤੋਂ ਇਲਾਵਾ ਜਿਹੜਾ ਲਾਲਪੁਰਾ ਕੰਮ ਕਰ ਰਿਹਾ ਆ, ਮਤਲਬ ਉਹ ਸਿੱਖ ਦੇਖਣ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਭਾਜਪਾ ਦੀ ਨੂੰ, ਤਾਂ ਮਤਲਬ ਇਹ ਸਾਰੇ ਜਿਹੜੇ ਫੈਕਟਰ ਨੇ, ਤਾਂ ਤੁਹਾਨੂੰ ਲੱਗ ਰਿਹਾ ਵੀ ਕੀ ਭਾਜਪਾ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਦੇ ਵਿੱਚ ਆਪਣੀਆਂ ਸੀਟਾਂ ਵੱਡੀ ਗਿਣਤੀ 'ਚੋਂ ਵਧਾ ਕੇ ਤੇ ਸੱਤਾ ਦੇ ਵਿੱਚ ਭਾਈਵਾਲ ਬਣ ਸਕੇ? ਤੇ ਦੂਜਾ ਮੇਰਾ ਨਾਲ ਹੀ ਜੁੜਦਾ ਇਹਦੇ ਸਵਾਲ ਆ ਕਿ ਕੀ ਜਿਹੜੇ ਅਕਾਲੀ ਦਲ ਦਾ ਜਾਂ ਪੁਰਾਣਾ ਜਿਹੜਾ ਬਾਦਲਕਿਆਂ ਦਾ ਢਾਂਚਾ ਆ, ਜਾਂ ਜਿਹੜੇ ਨਵੇਂ ਢਾਂਚੇ ਬਣ ਰਹੇ ਆ, ਕੋਈ ਕੀ ਤੁਹਾਨੂੰ ਲੱਗ ਰਿਹਾ ਕਿ ਕੋਈ ਵੀ ਢਾਂਚਾ ਉਹ ਭਾਜਪਾ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਉਹਦੇ ਨਾਲ ਭਾਈਵਾਲੀ ਲਈ ਇੱਕ ਗਰਾਊਂਡ ਤਿਆਰ ਕਰ ਸਕਦੀ ਆ? ਦੇਖੋ, ਉਹਦੇ ਲਈ ਮੈਂ ਸ਼ਾਇਦ ਪਹਿਲਾਂ ਵੀ ਇਹ ਲਾਸਟ ਪ੍ਰੋਗਰਾਮ 'ਚ ਕੋਟ ਕੀਤਾ ਸੀ। ਅਮਿਤ ਸ਼ਾਹ ਨੂੰ ਇੱਕ ਪ੍ਰੈਸ ਮਿਲਣੀ ਦੇ ਦੌਰਾਨ ਪੱਤਰਕਾਰ ਨੇ ਪੁੱਛਿਆ ਸੀ ਕਿ ਕੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀ ਸਰਕਾਰ ਬਣਾ ਸਕੇਗੀ, ਤੇ ਉਹਨੇ ਬੜੀ ਗੁਜਰਾਤੀ ਸਟਾਈਲ ਦੀ ਹਿੰਦੀ ਦੇ ਵਿੱਚ ਇਹ ਕਿਹਾ ਸੀ कि इस सृष्टि को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। सो ये उदी फ्रस्ट्रेशन भी सी, सिख कौम दी रेजिस्टेंस नूं लैफ्ट हैंडेड कंप्लीमेंट भी सी कि उन्हां दे सामदाम दंड भेद दे सारे हथियारां दे बावजूद अजे तक पंजाब इन्हां दे काबू च नहीं आया। हुण दूसरी गल ज़ाहिर है कि एक गल बीजेपी नूं जां ਇਹਨਾਂ ਦੀ ਲੀਡਰਸ਼ਿਪ ਨੂੰ ਇਹ ਸਮਝ ਹੈ ਕਿ ਬਈ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੇਂਡੂ ਜਿਹੜਾ
ਸਿੱਖਾਂ ਦੇ ਵਿੱਚ ਆਪਣੀ ਥਾਂ ਬਣਾਉਣੀ ਹੈ ਤੇ ਵੱਡੇ ਵੱਡੇ ਜਿਹੜੇ ਨੇ ਉਹ ਸਿੱਖ ਚਿਹਰੇ ਉਹਦਾ ਹਿੱਸਾ ਹੋਣੇ ਚਾਹੀਦੇ ਨੇ। ਔਰ ਕੈਪਟਨ ਅਮਰਿੰਦਰ ਜਾਂ ਉਸ ਬ੍ਰਾਂਡ ਦਾ ਈਵਨ ਰਵਨੀਤ ਬਿੱਟੂ ਨੂੰ ਵੀ ਲੈ ਕੇ ਜਾਣਾ ਉਸੇ ਦਾ ਹੀ ਹਿੱਸਾ ਸੀ। ਹੁਣ ਜਿਹੜੇ ਲੋਕ ਕੱਟੜ ਹਿੰਦੂ ਤਵੀ ਸੋਚ ਦੇ ਨਾਲ RSS ਬੈਕਗਰਾਉਂਡ ਵਾਲੇ ਜਿਹੜੇ ਉੱਥੇ ਬੈਠੇ ਨੇ ਉਹ ਉਹਨੂੰ ਰੈਜ਼ਿਸਟ ਵੀ ਕਰਦੇ ਨੇ, ਵਿੱਚੋਂ ਵਿੱਚ ਬੋਲ ਨਹੀਂ ਸਕਦੇ ਕਿਉਂਕਿ ਉੱਥੋਂ ਇਹਨਾਂ ਦਾ ਡਿਸਪਲਿਨ ਦੇ ਨਾਂ ਥੱਲੇ ਵੀ ਔਰ ਅਦਰਵਾਈਜ਼ ਵੀ ਇੰਨੇ ਪਾਵਰਫੁਲ ਹੈ ਮੋਦੀ ਅਮਿਤ ਸ਼ਾਹ ਕਿ ਉਹਨਾਂ ਦੇ ਫੈਸਲਿਆਂ ਤੇ ਉਹ ਕਿੰਤੂ ਪਰੰਤੂ ਨਹੀਂ ਕਰ ਸਕਦੇ। ਪਰ ਇਹ ਜਿਹੜਾ ਇਸ ਕਿਸਮ ਦੀ ਬਿਆਨਬਾਜ਼ੀ ਹੈ ਜਿਵੇਂ ਤੁਸੀਂ ਦੋਨੋਂ ਪੱਖ ਦਿੱਤੇ। ਹੁਣ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣਾ ਇੱਕ ਇੰਟਰਵਿਊ ਦਿੰਦਾ ਹੈ ਔਰ ਉਸ ਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਅਲਟੀਮੇਟਲੀ ਬੀਜੇਪੀ ਸਰਕਾਰ ਤਾਂ ਹੀ ਬਣਾ ਸਕੇਗੀ ਕਿ ਅਕਾਲੀ ਦਲ ਜਿਹਦਾ ਮਤਲਬ ਬਾਦਲ ਦਲ ਹੈ ਉਹਦੇ ਨਾਲ ਸਮਝੌਤਾ ਹੋਏ। ਔਰ ਇਸ ਤੋਂ ਪਹਿਲਾਂ ਜੋਤੀ ਮਲਹੋਤਰਾ ਜਿਹੜੀ ਕਾਲਮਨਿਸਟ ਹੈ ਪਪੂਲਰ ਉਹਨਾਂ ਦੀ ਟ੍ਰਿਬਿਊਨ ਦੀ, ਉਹਦੇ ਨਾਲ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਵੀ ਇਹੀ ਗੱਲ ਕਹੀ, ਦੂਸਰੇ ਇੰਟਰਵਿਊਜ਼ ਦੇ ਵਿੱਚ ਵੀ ਇਹੀ ਗੱਲ ਕਹੀ। ਔਰ ਈਵਨ ਕਿਉਂਕਿ ਇਹ ਜਿਹੜੀ ਇਨਰ ਜਦੋਂ ਕਾਂਗਰਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਦੇ ਨਾਲ ਰਵਨੀਤ ਬਿੱਟੂ MP ਵੀ ਸੀ ਲੁਧਿਆਣੇ ਤੋਂ, ਉਦੋਂ ਵੀ ਇਹ ਸੀ, ਉਦੋਂ ਅਮਰਿੰਦਰ ਨੂੰ ਲੱਗਦਾ ਸੀ ਕਿ ਵੀ ਇਹਨੂੰ ਗਰੂਮ ਕੀਤਾ ਜਾ ਰਿਹਾ ਹੈ ਬੁੱਚੜ ਬੇਅੰਤੇ ਦੀ ਲੈਗੇਸੀ ਨੂੰ ਅੱਗੋਂ ਸਿੱਖਾਂ ਨੂੰ ਮਾਰਨ ਦੇ ਲਈ। ਔਰ ਹੁਣ ਵੀ ਜਦੋਂ ਉਹਨੇ ਰਵਨੀਤ ਬਿੱਟੂ ਦੇ ਸੋਲ ਚੋਣ ਲੜਨ ਦੀ ਗੱਲ ਨੂੰ ਰਿਡੀਕਿਊਲ ਕਰਦੇ ਉਹਨੂੰ ਚੈਪ ਕਿਹਾ ਜਾਂ ਬॉय ਕਿਹਾ ਕਿ ਯੰਗ ਬॉय ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਕੀ ਹੈ। ਸੋ ਇਹ ਕਿਤੇ ਨਾ ਕਿਤੇ ਇਹਨਾਂ ਦਾ ਇਨਰ ਆਪਸ ਦੇ ਵਿੱਚ ਜਿਹੜਾ ਉਹ ਕੰਪੀਟੀਸ਼ਨ ਜਾਂ ਕਿਹਦੀ ਪਹੁੰਚ ਕਿੱਥੋਂ ਤੱਕ ਹੈ ਉਸ ਦੀ ਗੱਲ ਵੀ ਹੈ। ਪਰ ਮੈਂ ਸਮਝਦਾ ਵੀ ਇਹ ਗੱਲ ਸੈਂਟਰ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਅਜੇ ਤੱਕ ਉਹਦਾ ਕੋਈ ਵੀ ਐਸਾ, ਹਾਂ ਕੱਲ ਨੂੰ ਕੁਛ ਇਸ ਕਿਸਮ ਦਾ ਇੱਕਦਮ ਜਿਵੇਂ ਤੁਸੀਂ ਚੰਡੀਗੜ੍ਹ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੀ ਉਹਨਾਂ ਨੇ ਹਰਿਆਣੇ ਨੂੰ ਵੀ ਕਿਹਾ ਵੀ ਤੁਸੀਂ ਇੱਥੇ ਨਹੀਂ ਆਪਣਾ ਬਣਾਓ, ਜਾਂ ਉਹ ਵਾਪਸ ਲੈ ਲਿਆ, ਜਿਹੜਾ ਵਾਪਸ ਵੀ ਨਹੀਂ ਲਿਆ ਉਹਨਾਂ ਨੇ, ਅਜੇ ਉਹਨੂੰ ਹੋਲਡ ਕੀਤਾ ਜਿਹੜਾ ਕਿ ਯੂਨੀਅਨ ਟੈਰੀਟਰੀ ਬਣਾਉਣ ਦੀ ਲਾਈਨ ਹੈ। ਜੇ ਆਲ ਆਫ ਏ ਸਡਨ ਉਹਨਾਂ ਨੂੰ ਲੱਗੇ ਜਾਂ ਰਵਨੀਤ ਬਿੱਟੂ ਦੀ ਇਹ ਸਟੇਟਮੈਂਟ ਕਿ ਜੀ ਜੇ ਜਿਹੜਾ ਉਹ ਇੰਜੀਨੀਅਰ ਰਸ਼ੀਦ ਉਹ ਪੈਰੋਲ ਤੇ ਆ ਸਕਦਾ ਵਿੰਟਰ ਜਿਹੜਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਲਈ, ਤੇ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ। ਹਾਲਾਂਕਿ ਤੁਸੀਂ ਦੇਖਦੇ ਹੋ ਕਿ ਵੀ ਅੰਮ੍ਰਿਤਪਾਲ ਸਿੰਘ ਬਾਰੇ ਸਭ ਤੋਂ ਜ਼ਿਆਦਾ ਤਿੱਖੀਆਂ ਟਿੱਪਣੀਆਂ ਜਦੋਂ ਕਿ ਉਹ ਅਜੇ ਪੰਜਾਬ ਦੇ ਵਿੱਚ ਹੀ ਐਕਟਿਵ ਸੀ ਉਹ ਰਵਨੀਤ ਬਿੱਟੂ ਦੀਆਂ ਹੀ ਸੀ। ਸੋ ਇਹਨੂੰ ਮੈਂ ਇਵੇਂ ਹੀ ਦੇਖਦਾ ਕਿ ਵੀ ਇਹਨੂੰ ਵੀ ਜਿਹਨੂੰ ਅਸੀਂ ਟੈਸਟਿੰਗ ਆਫ ਵਾਟਰਸ ਵੀ ਹੈ ਐਂਡ ਪਲੇਇੰਗ ਔਨ ਬੋਥ ਸਾਈਡਸ ਆਫ ਦਾ ਆਇਲ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ, ਦੋਵੇਂ ਪਾਸੇ ਗੁੱਡ ਕਾਪ ਬੈਡ ਕਾਪ ਜਿਹਨੂੰ ਇੱਥੇ ਕਿਹਾ ਜਾਂਦਾ ਹੈ। ਸੋ ਅਲਟੀਮੇਟਲੀ ਜਿਹੜਾ ਤੁਹਾਡਾ ਹੈ ਪਾਰਟ, ਮੈਨੂੰ ਇਹ ਲੱਗਦਾ ਹੈ ਕਿ ਈਵਨ ਤਰਨਤਾਰਨ ਦੀ ਸੀਟ ਦੇ ਉੱਤੇ ਵੀ ਜਿਹੜਾ ਬੀਜੇਪੀ ਨੇ ਲਾਸਟ ਮਿੰਟ ਆਪਣੀਆਂ ਵੋਟਾਂ ਬਾਦਲ ਅਕਾਲੀ ਦਲ ਨੂੰ ਦਵਾਈਆਂ ਕਿਉਂਕਿ ਉਹਨਾਂ ਨੂੰ ਪਹਿਲਾ ਫੀਅਰ, ਜਿਵੇਂ ਨਤੀਸ਼ ਕੁਮਾਰ ਐਂਡ ਤੱਕ ਉੱਥੇ ਉਹਨਾਂ ਨੇ ਬਿਲਕੁਲ ਡਿਕਲੇਅਰ ਨਹੀਂ ਸੀ ਕੀਤਾ ਕਿ ਵੀ ਇਹਨੂੰ ਚੀਫ ਮਿਨਿਸਟਰ ਜਿਹੜਾ ਉਹ ਬਣਾਉਣਾ, ਲੇਕਿਨ ਵਾਂਸ ਉਹ ਬਣ ਜਾਂਦਾ ਉਹਨਾਂ ਨੂੰ ਲੱਗਾ ਕਿ ਵੀ ਜਿਹੜੀਆਂ ਉਹਨਾਂ ਦੀਆਂ ਵੀ ਸੀਟਾਂ ਨੇ ਉਹਦੇ ਚ ਨਤੀਸ਼ ਕੁਮਾਰ ਲਈ ਜਿਹੜੀ ਗੁੱਡਵਿਲ ਹੈ ਉਹਨੇ ਰੋਲ ਅਦਾ ਕੀਤਾ। ਪਰ ਉਹਨਾਂ ਨੇ ਕਿਹਾ ਜੀ ਠੀਕ ਹੈ ਜਿਹੜਾ ਹੋਮ ਮਿਨਿਸਟਰੀ ਸਾਡੀ ਹੋਏਗੀ। ਔਰ ਅਸੀਂ ਦੇਖਦੇ ਹਾਂ ਕਿ 50 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਬੀਜੇਪੀ ਦੇ ਕੋਲ ਹੋਮ ਮਿਨਿਸਟਰੀ, ਔਰ ਉਹ ਹੀ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਉਹਨਾਂ ਨੇ ਉਸ ਕਿਸਮ ਦਾ ਹੀ ਫਿਰਕੂ ਜਨੂਨੀ ਜਿਹੜਾ ਬਣਾਇਆ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇੱਕ ਸਟੇਜ ਸੀ ਕਿ ਜਦੋਂ ਬਾਦਲ ਅਕਾਲੀ ਦਲ ਨਾਲ ਇਹਨਾਂ ਦਾ ਅਲਾਇੰਸ ਹੁੰਦਾ ਸੀ, 117 ਸੀਟਾਂ ਪੰਜਾਬ ਅਸੈਂਬਲੀ ਦੀਆਂ ਨੇ, 18 ਜਾਂ 19 ਸੀਟਾਂ ਇਸ ਕਿਸਮ ਦੀਆਂ ਨੇ ਜਿੱਥੇ ਹਿੰਦੂ ਮੈਜੋਰਿਟੀ ਵੋਟ ਹੈ, ਔਰ ਇੰਨੀਆਂ ਸੀਟਾਂ ਹੀ ਬਾਦਲ ਦਲ ਇਹਨਾਂ ਦੇ ਲਈ ਛੱਡਦਾ ਸੀ। ਉਹਦੇ ਚੋਂ ਮੈਕਸਿਮਮ ਇੱਕ ਸਟੇਜ ਤੇ ਇਹਨਾਂ ਨੇ 13 ਜਾਂ 14 ਸੀਟਾਂ ਜਿੱਤੀਆਂ। ਔਰ ਬਾਕੀ ਅਕਾਲੀਆਂ ਦਾ ਅਸੀਂ ਸੁਰਜੀਤ ਸਿੰਘ ਬਰਨਾਲੇ ਵੇਲੇ ਦੇਖਦੇ ਹਾਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਲੈਕਸ਼ਨ 'ਚ ਆਲਮੋਸਟ 2/3 ਮੈਜੋਰਿਟੀ ਤੱਕ ਪਹੁੰਚ ਗਏ ਸੀ। ਇਸੇ ਤਰ੍ਹਾਂ ਬਾਦਲ ਦੇ ਵੇਲੇ ਵੀ ਇੱਕ ਅੱਧੀ ਵਾਰੀ ਕਾਫੀ ਸੀਟਾਂ ਜਿਹੜੀਆਂ ਨੇ ਉਹ ਹੋਈਆਂ। ਇਹਨਾਂ ਦੇ ਕੋਲ ਜਿਹੜੀ ਇਹ 13-14 ਦਾ ਮਾਰਕ ਨਹੀਂ ਕ੍ਰਾਸ ਕੀਤਾ ਔਰ ਇਹਨਾਂ ਲਈ ਛੱਡੀਆਂ ਵੀ 17-18 ਜਾਂਦੀਆਂ। ਹੁਣ ਜਦੋਂ ਇਹ ਅਲਾਇੰਸ ਦੀ ਗੱਲ ਕਰਦੇ ਨੇ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਸਿੱਖ ਵੋਟ ਜੇ ਕੋਈ ਵੀ ਜਿਹੜੀ ਚੇਂਜ ਚਾਹੁੰਦੀ ਹੈ ਜਾਂ ਟਕਰਾਅ ਚਾਹੁੰਦੀ ਹੈ ਦਿੱਲੀ ਦੇ ਨਾਲ ਧਿਰ ਉਹਦੇ ਵੱਲ ਜਾਂਦੀ ਹੈ ਤੇ ਇਹਨਾਂ ਦਾ ਏਜੰਡਾ ਪ੍ਰਭਾਵਿਤ ਹੁੰਦਾ ਹੈ। ਟਕਰਾਅ ਦੇ ਵਿੱਚ ਆਉਣਾ ਇਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਨਾਲ, ਖਾਸ ਤੌਰ ਤੇ ਡਾਇਸਪੋਰਾ ਦੀ ਵੱਧਦੀ ਤਾਕਤ, ਇੰਡੀਆ ਦਾ ਆਲਰੇਡੀ ਡਿੱਗਿਆ ਗ੍ਰਾਫ ਇੰਟਰਨੈਸ਼ਨਲ ਲੈਵਲ ਤੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਹਨਾਂ ਦਾ ਐਕਸਪੋਜ਼ ਹੋਣਾ, ਖਾਲਿਸਤਾਨ ਰੈਫਰੈਂਡਮ ਦੀ ਮੂਵ, ਔਰ ਪੰਜਾਬ ਦੇ ਵਿੱਚ ਵੀ ਜਿਵੇਂ ਸਟੂਡੈਂਟ ਐਜੀਟੇਸ਼ਨ ਨੇ, ਯੂਥ ਪਾਵਰ ਜਿਹਦੇ ਵਿੱਚ ਬੱਚੇ ਬੱਚੀਆਂ ਨੇ ਆਪਣੀ ਡਿਫਾਈਂਸ ਦਿੱਤੀ ਹੈ।
ਸੋ ਇਹਨਾਂ ਨੂੰ ਵੀ ਸਟੇ ਬੈਕ ਜਾਂ ਸੈਕੰਡ ਪਲਾਨ ਇਹਨਾਂ ਦੀ ਇਹੀ ਹੈ। ਇਹ ਗੱਲਾਂ ਭਾਵੇਂ ਤਿੱਖੀਆਂ ਤਿੱਖੀਆਂ ਕਰਨਗੇ ਗੁੱਡ ਕਾਪ ਬੈਡ ਕਾਪ ਵਾਂਗੂ, ਲੇਕਿਨ ਇਨ ਦਾ ਐਂਡ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਅਕਾਲੀ ਦਲ ਦੇ ਨਾਲ ਇਹਨਾਂ ਦਾ ਅਲਾਈਅੰਸ ਹੋਏਗਾ। ਲੇਕਿਨ ਇਸ ਵਾਰ 17-18 ਸੀਟਾਂ ਨਹੀਂ, ਇਹ ਵੱਡੇ ਪਾਰਟਨਰ ਦੇ ਤੌਰ ਤੇ ਵੀ ਨਹੀਂ ਤਾਂ ਐਜ਼ ਇਕੁਅਲਸ ਬਰਾਬਰ ਦੇ ਤੌਰ ਤੇ ਰੱਖਣਗੇ। ਔਰ ਇਵੇਂ ਹੀ ਜਿਹੜਾ ਹੁਣ ਤੱਕ ਤਾਂ ਜੋ ਮਹਿਕਮੇ ਜਿਹੜੇ ਅਕਾਲੀ ਇਹਨਾਂ ਨੂੰ ਫੜਾਉਂਦੇ ਸੀ ਉਹ ਫੜ ਲੈਂਦੇ ਸੀ, ਫਿਰ ਇਹ ਉਵੇਂ ਹੀ ਕਿਉਂਕਿ ਇਹਨਾਂ ਨੂੰ ਇਹ ਲੱਗੇਗਾ ਵੀ ਇਹ ਇੱਕ ਸਟੈਪ ਅੱਗੇ ਆਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਹੀ ਵਾਪਸ ਬਾਦਲ ਕਿਆਂ ਨੂੰ ਲਿਆਈਏ। ਹਾਲਾਂ ਤੁਹਾਨੂੰ ਔਰ ਇਹ ਜੇ ਉਹਦੇ ਚ ਬਾਦਲ ਕਿਆਂ ਨੂੰ ਵੀ ਵਿਕਰਮ ਮਜੀਠਾ ਆਲਰੇਡੀ ਬਿਹਾਈਂਡ ਬਾਰ ਹੈ, ਜ਼ਮਾਨਤ ਡਿਨਾਈ ਹੋਈ ਹੈ। ਮੀਡੀਆ 'ਚ ਵੀ ਖਬਰਾਂ ਪਲਾਂਟ ਹੋ ਰਹੀਆਂ ਨੇ ਕਿ ਸੁਖਬੀਰ ਬਾਦਲ ਨੂੰ ਵੀ ਜੇ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਹੋਰ ਅਕਾਲੀਆਂ ਦੇ ਉੱਤੇ, ਕਿਉਂਕਿ ਇਹ ਸਾਰੇ ਕਾਣੇ ਨੇ, ਚੋਰ ਨੇ, ਫਾਈਲਾਂ ਇਹਨਾਂ ਦੀਆਂ ਕੋਲ ਨੇ। ਔਰ ਇਹੀ ਕਾਰਨ ਹੈ ਕਿ ਵੀ ਅਸੀਂ ਜਿਹੜਾ ਅਕਾਲੀ ਦਲ ਦਾ ਇਤਿਹਾਸ, ਜਿਹੜਾ ਅਕਾਲੀ ਦਲ ਨਿਕਲੇ ਮੋਰਚਿਆਂ ਚੋਂ ਹੈ। ਹੁਣ ਤੁਸੀਂ ਦੇਖੋ ਵੀ 42 ਸਾਲ ਹੋ ਗਏ, ਲਾਸਟ ਮੋਰਚਾ ਧਰਮਯੁੱਧ ਮੋਰਚਾ ਹੈ। ਔਰ ਉਸ ਤੋਂ ਬਾਅਦ ਜਿਹੜਾ ਜੂਨ 84 ਤੋਂ ਬਾਅਦ ਅਕਾਲੀ ਦਲ ਨੇ ਕੋਈ ਪੰਜਾਬ ਦੇ ਹੱਕਾਂ ਹਿੱਤਾਂ ਦੇ ਲਈ ਕਿਸੇ ਮੁੱਦੇ ਤੇ ਵੀ ਮੋਰਚਾ ਨਹੀਂ ਲਾਇਆ। ਔਰ ਉਹੀ ਪਾਵਰ ਕਿਸਾਨ ਮੋਰਚੇ 'ਚ ਜਾਂ ਸਟੂਡੈਂਟ ਐਜੂਟੇਸ਼ਨ 'ਚੋਂ ਸਾਨੂੰ ਨਜ਼ਰ ਆਈ। ਸੋ ਜ਼ਾਹਰ ਹੈ ਕਿ ਇਹਨਾਂ ਨੂੰ ਬਿਲਕੁਲ ਉਹਨਾਂ ਨੇ ਨਿਸਲ ਕੀਤਾ ਹੋਇਆ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਹਾਂ, ਇਹਨਾਂ ਨੂੰ ਉਭਾਰ ਕੇ ਜਿਹੜੀ, ਔਰ ਮੈਨੂੰ ਇਹ ਲੱਗਦਾ ਵੀ ਜਿਉਂ-ਜਿਉਂ 2027 ਅਗਲਾ ਵਾਰਾ ਕ੍ਰੂਸ਼ਲ ਹੋਏਗਾ 2026 ਦਾ, ਉਸ ਦੇ ਵਿੱਚ ਕੁਝ ਹੋਰ ਡਿਵੈਲਪਮੈਂਟਸ ਵੀ ਹੋ ਸਕਦੀਆਂ ਨੇ। ਔਰ ਨੇੜੇ ਜੇ ਆ ਕੇ ਜਿਹੜਾ ਇੱਕ ਗੁੱਡ ਕਾਪ ਵਾਂਗ ਰਵਨੀਤ ਬਿੱਟੂ ਦਾ ਅੰਮ੍ਰਿਤਪਾਲ ਤੇ ਬਿਆਨ ਹੈ, ਜਾਂ ਚੰਡੀਗੜ੍ਹ ਜਾਂ ਬੰਦੀ ਸਿੰਘ ਦੂਜੇ ਮੁੱਦੇ ਨੇ, ਉਹਨਾਂ ਦੇ ਉੱਤੇ ਬੀਜੇਪੀ ਜਿਹੜਾ ਉਹ ਨਰਮ ਰਵੱਈਆ ਅਖਤਿਆਰ ਕਰ ਸਕਦੀ ਹੈ। ਔਰ ਉਹਦੀ ਗੁੱਡਵਿਲ ਨੂੰ ਜੋੜ ਕੇ ਫਿਰ ਜਿਹੜੇ ਇਕਬਾਲ ਲਾਲਪੁਰੇ ਵਰਗੇ ਔਰ ਇਹ ਦੂਸਰੇ ਜਿਹੜੇ ਇਸ ਕਿਸਮ ਦੇ ਵਿੱਚ ਰੱਖੇ ਹੋਏ ਨੇ, ਜਿਨ੍ਹਾਂ ਨੂੰ ਦੀ ਗਰੂਮਿੰਗ ਇਹਦੇ ਪੁਲਿਸ ਅਫਸਰ ਹੁੰਦਿਆਂ ਹੀ। ਔਰ ਤੁਸੀਂ ਇਹ ਦੇਖੋਗੇ ਵੀ ਇਹਨਾਂ ਦਾ ਜਦੋਂ ਤੁਸੀਂ ਨੈਰੇਟਿਵ ਦੀ ਜਾਂ ਐਸਿਮੀਲੇਸ਼ਨ ਦੀ ਨੀਤੀ ਅਪਣਾਉਣ ਦੀ ਗੱਲ, ਇਹ ਇਸ ਲੈਵਲ ਦੇ ਉੱਤੇ ਇਹਨੇ ਕੰਮ ਕੀਤਾ ਹੋਇਆ। ਇਕਬਾਲ ਦੀਆਂ ਤੁਸੀਂ ਕਿਤਾਬਾਂ ਵੀ ਦੇਖੋਗੇ ਕਿ ਜੀ ਹਿੰਦੂਆਂ ਦੇ ਨਾਲ ਬ੍ਰਾਹਮਣ ਭਲਾ ਹੈ ਤੇ ਫਲਾਣਾ ਤੇ ਢਿਮਕਾ ਹਾਲਾਂ ਰੂਹਾਨੀਅਤ ਦੇ ਤੌਰ ਤੇ, ਜਾਂ ਅਸੀਂ ਉਸ ਨੂੰ ਇੱਕ ਡਿਫਰੈਂਟ ਐਂਗਲ ਤੋਂ ਦੇਖਦੇ ਹਾਂ, ਪਰ ਇਸ ਨੈਰੇਟਿਵ ਨੂੰ ਹੀ ਪ੍ਰਮੋਟ ਕੀਤਾ ਗਿਆ। ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੈ ਵੀ ਬੀਜੇਪੀ ਔਰ ਬਾਦਲ ਅਕਾਲੀ ਦਲ ਅਗੇਨ, ਕਿਉਂਕਿ ਇਹਨਾਂ ਨੂੰ ਬਾਦਲ ਅਕਾਲੀ ਦਲ ਦੇ ਏਜੰਡੇ ਦੇ ਉੱਤੇ ਕੋਈ ਵੀ ਅਦਰ ਦੈਨ ਕਿ ਕਿਸਾਨ ਮੋਰਚਾ ਇਹਨਾਂ ਸਟਰੋਂਗ ਸੀ, ਇਹਨਾਂ ਦੀ ਮਜਬੂਰੀ ਬਣ ਗਈ ਕਿ ਇਹਨਾਂ ਨੂੰ ਹਰਸਿਮਰਤ ਕੌਰ ਨੂੰ ਅਸਤੀਫਾ ਦੇਣਾ ਪਿਆ। ਅਦਰਵਾਈਜ਼ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾ ਕੇ 3 ਖੇਤੀ ਕਾਨੂੰਨ ਸਿੱਖਾਂ ਦੇ ਪੰਜਾਬ ਦੇ ਹੱਕ 'ਚ ਨੇ, ਇਹਨਾਂ ਨੇ ਐਡਵਰਟਾਈਜ਼ ਕੀਤਾ। ਸੌਦਾ ਸਾਹਿਬ ਦੇ ਮਾਮਲੇ 'ਚ 92 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦੇ ਬਜਟ 'ਚੋਂ ਮੀਡੀਆ ਲਈ ਦਿੱਤਾ ਕਿ ਜੀ ਇਹ ਬਹੁਤ ਵਧੀਆ ਹੋ ਗਿਆ, ਮਾਫੀਨਾਮਾ ਹੋ ਗਿਆ, ਫਲਾਣਾ ਹੋ ਗਿਆ। ਸੋ ਇਹਨਾਂ 'ਚ ਹੁਣ ਵੀ ਅਸੀਂ ਦੇਖ ਰਹੇ ਹਾਂ ਵੀ ਇਹ ਜ਼ੁਬਾਨੀ ਕਲਾਮੀ ਗੱਲਬਾਤ ਕਰਨਗੇ, ਪਰ ਇਹ ਟਕਰਾਅ 'ਚ ਨਹੀਂ ਆਉਣਗੇ ਕਦੇ ਵੀ। ਔਰ ਅਲਟੀਮੇਟਲੀ ਮੈਨੂੰ ਲੱਗਦਾ ਵੀ ਬੀਜੇਪੀ ਦੇ ਨਾਲ ਅਲਾਈਅੰਸ ਕਰਨਾ ਇਹਨਾਂ ਦੋਨਾਂ ਨੂੰ ਹੀ ਸੂਟ ਕਰਦਾ ਹੈ, ਭਾਵੇਂ ਇਸ 'ਚੋਂ ਕੌਮ ਦਾ ਬੇੜਾ ਗਰਕ ਹੁੰਦਾ ਹੈ। ਬਿਲਕੁਲ ਡਾਕਟਰ ਸਾਹਿਬ।